ਕੈਲੀਫੋਰਨੀਆ 267 ਮਿਲੀਅਨ ਖਰਚ ਕਰੂਗਾ ਲਾ ਇਨਫੋਰਸਮੈਂਟ ਏਜੰਸੀਜ਼ ਦੇ ਉੱਤੇ, ਜੋ ਕਿ ਜ਼ਿਆਦਾ ਪੈਟਰੋਲ ਕਰਨਗੇ, ਸਰਵੇਲੈਂਸ ਇਕੁਇਪਮੈਂਟ ਦੇ ਲਈ ਤੇ ਹੋਰ ਐਕਟੀਵਿਟੀਜ਼ ਦੇ ਲਈ, ਤਾਂ ਕਿ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਨੂੰ ਕ੍ਰੈਕ ਡਾਊਨ ਕੀਤਾ ਜਾ ਸਕੇ। ਪਰ ਆਈ ਡੋਨਟ ਨੋ ਇਹ ਕਿੱਦਾਂ ਹੋਊਗਾ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਓਕਲੈਂਡ 'ਚ ਮਲਟੀਪਲ, ਕਹਿੰਦੇ 10 ਤੋਂ ਵੱਧ 7-11 ਦੇ ਉੱਤੇ ਕੱਲ ਰਾਤੀ ਜਿਹੜਾ ਆ ਉਹ ਰੋਬਰੀਜ਼ ਹੋਈਆਂ ਹੈਗੀਆਂ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਦੇ ਲਾ ਇਨਫੋਰਸਮੈਂਟ ਏਜੰਸੀਜ਼ ਨੇ ਅੱਜ ਅਨਾਉਂਸਮੈਂਟ ਕੀਤਾ ਹੈਗਾ ਆ ਵੀ ਲਗਜ਼ਰੀ ਸਟੋਰਸ ਦੀਆਂ ਰੋਬਰੀਜ਼ ਪਿਛਲੇ ਮਹੀਨਿਆਂ 'ਚ ਬਹੁਤ ਵਧੀਆਂ। ਆਪਾਂ ਦੇਖਿਆ ਸੁਨਿਆਰਿਆਂ ਦੇ ਜੁਐਲਰੀ ਸਟੋਰ ਬਹੁਤ ਰੌਬ ਹੋਏ ਸੀਗੇ। ਸਦਰਨ ਕੈਲੀਫੋਰਨੀਆ 'ਚ ਵੀ, ਇੱਕ ਫ੍ਰਿਜ਼ਨੋ 'ਚ ਵੀ ਹੋਇਆ ਸੀਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਨਿਊਸਮ ਨੇ 2021 ਦੇ ਵਿੱਚ ਇਹ ਮਨੀ ਮੰਗਿਆ ਸੀ ਅਸੈਂਬਲੀ ਤੋਂ, ਤੇ ਹੁਣ ਕਹਿੰਦੇ ਭਈ 55 ਦੇ ਕਰੀਬ ਜਿਹੜੀਆਂ ਏਜੰਸੀਜ਼ ਆ, ਜਿਹਦੇ ਵਿੱਚ ਲੋਕਲ ਦੀਆਂ ਪੁਲਿਸ ਡਿਪਾਰਟਮੈਂਟਸ, ਸ਼ੈਰਿਫ, ਡਿਸਟ੍ਰਿਕਟ ਅਟਾਰਨੀ ਆਫਿਸਰਸ ਹੋਣਗੇ, ਉਹਨਾਂ ਨੂੰ ਜੋ ਆ ਇਹ 267 ਮਿਲੀਅਨ ਡਾਲਰ ਦਿੱਤਾ ਜਾਊਗਾ, ਤਾਂ ਕਿ ਜਿਹੜੇ ਸਮੈਸ਼ ਐਂਡ ਗ੍ਰੈਬ ਕਰਦੇ ਹੈਗੇ ਆ ਉਹਨਾਂ ਨੂੰ ਫੜਿਆ ਜਾ ਸਕੇ ਤੇ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ। ਵਹੀਕਲ ਤੇ ਕੈਟਾਲਿਟਿਕ ਕਨਵਰਟਰ ਜੋ ਥੈਫਟ ਹੋਏ ਆ ਪਿਛਲੇ ਸਮੇਂ 'ਚ ਬੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਸੀ, ਸੋ ਉਹਨਾਂ ਦੇ ਉੱਤੇ ਵੀ ਕਾਫੀ ਕੰਟਰੋਲ ਇਸ ਟਾਈਮ ਹੋ ਗਿਆ ਆ। ਨਹੀਂ ਤਾਂ ਲਗਭਗ ਹਰ ਘਰ ਦੇ ਵਿੱਚੋਂ ਹੀ ਜਿਹੜਾ ਆ ਇਹ ਕੈਟਾਲਿਟਿਕ ਕਨਵਰਟਰ ਜਿਹੜੇ ਚੋਰੀ ਹੁੰਦੇ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਕਮਿਸ਼ਨਰ ਸ਼ੇਨ ਡੋਰੀ ਨੇ ਕਿਹਾ ਆ ਵੀ ਇਹ ਮਨੀ ਇੱਕ ਤਰ੍ਹਾਂ ਨਾਲ ਗੇਮ ਚੇਂਜਰ ਹੋਊਗਾ। ਸੋ ਇਹਦੇ ਨਾਲ ਅਸੀਂ ਜੋ ਪੁਲਿਸ ਫੋਰਸ ਦੇ ਵਿੱਚ ਜ਼ਿਆਦਾ ਮਨੀ ਸਪੈਂਡ ਕਰਾਂਗੇ, ਤਾਂ ਕਿ ਜੋ ਰੀਟੇਲਰਸ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉਹ ਉੱਦਾਂ ਦੀ ਸਿਚੁਏਸ਼ਨ 'ਚ ਨਾ ਜਾਣ ਜਿੱਦਾਂ ਸ਼ਿਕਾਗੋ ਜਾਂ ਮਿਨੀਐਪੋਲਿਸ ਦੇ ਵਿੱਚ ਵਾਪਰਿਆ ਹੈਗਾ ਆ। ਪਰ ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਵਾਰ ਲਾਸ ਐਂਜਲਸ 'ਚ, ਸੈਨ ਫਰਾਂਸਿਸਕੋ 'ਚ, ਨੋਰਡਸਟ੍ਰੋਮ ਸਟੋਰ ਦੇ ਵਿੱਚ ਸਮੈਸ਼ ਐਂਡ ਗ੍ਰੈਬ ਹੋਇਆ। ਉਹ ਤੋਂ ਬਾਅਦ ਇੱਕ ਹੋਰ ਜਿਹੜਾ ਜੁਐਲਰੀ ਸਟੋਰ ਸੀ ਉੱਥੇ ਹੋਇਆ। ਸੋ 2019 ਤੋਂ ਬਾਅਦ ਲਾ ਇਨਫੋਰਸਮੈਂਟ ਜੋ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਕਹਿੰਦੇ ਵੀ 1250 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਆ, ਤੇ ਜਿਨ੍ਹਾਂ ਤੋਂ 30.7 ਮਿਲੀਅਨ ਡਾਲਰ ਦੀਆਂ ਚੋਰੀ ਹੋਏ ਦਾ ਸਮਾਨ ਫੜਿਆ ਗਿਆ ਹੈਗਾ। ਨਵੀਂ ਫੰਡਿੰਗ ਦੇ ਨਾਲ ਲਾ ਇਨਫੋਰਸਮੈਂਟ ਏਜੰਸੀ ਨੂੰ ਲਾਰਜ ਸਕੇਲ ਦੇ ਉੱਤੇ ਜਿਹੜਾ ਆਰਗੇਨਾਈਜ਼ ਕ੍ਰਾਈਮ ਆ, ਜੋ ਵਾਇਲੈਂਟ ਵੀ ਹੋ ਜਾਂਦਾ ਬਹੁਤ ਵਾਰ, ਉਸ ਨੂੰ ਕੰਟਰੋਲ ਕੀਤਾ ਜਾ ਸਕਦਾ। ਸੋ ਇਕੱਲਾ ਆਮ ਜਾਂ ਛੋਟੇ ਸਟੋਰਾਂ ਹੀ ਨਹੀਂ, ਹੁਣ ਜਿਹੜੇ ਸਮੈਸ਼ ਐਂਡ ਗ੍ਰੈਬ ਵਾਲਿਆਂ ਨੇ ਮਹਿੰਗੇ ਸਟੋਰ, ਫੈਸ਼ਨ ਵਾਲੇ ਜਿਹੜੇ ਆ, ਉਹਨਾਂ ਤੇ ਵੀ ਚੋਰੀ ਚਕਾਰੀ ਇੱਦਾਂ ਕਰਨੀ ਸ਼ੁਰੂ ਕੀਤੀ ਆ। ਗੂਚੀ ਹੋ ਗਿਆ, ਸੇਂਟ ਲਾਰੈਂਸ ਸਟੋਰ, ਇਹ ਜਿਹੜੇ ਵੱਡੇ ਟਾਰਗੇਟ ਆ ਉਹ LA ਏਰੀਏ ਦੇ ਵਿੱਚ ਰਹੇ ਨੇ। ਇਹ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਣ ਵਾਲੀ ਟਾਸਕ ਫੋਰਸ ਤਾਂ ਚਿਰ ਦੀ ਬਣੀ ਆ, ਉਹ ਫੜਦੇ ਵੀ ਰਹਿੰਦੇ ਆ, ਪਰ ਇਹਨਾਂ ਕ੍ਰਾਈਮ ਕਰਨ ਵਾਲਿਆਂ ਦੇ, ਇਹਨਾਂ ਕ੍ਰਿਮੀਨਲਸ ਦੇ ਜਿਹੜੇ ਹੌਸਲੇ ਆ ਇਸ ਟਾਈਮ ਬੁਲੰਦ ਚੱਲ ਰਹੇ ਆ। ਸੋ ਹੋਪਫੁਲੀ ਇਹ 267 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ, ਜਿਹੜੀ ਲੋਕਲ ਲਾ ਇਨਫੋਰਸਮੈਂਟ ਤੱਕ ਪਹੁੰਚਣੀ ਆ, ਉਹਦੇ ਨਾਲ ਕੋਈ ਅਸਰ ਪੈ ਸਕੇ।